ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम 20 ਅਪ੍ਰੈਲ ਪਾਕਿਸਤਾਨ ਦੇ ਵਿੱਚ ਪੀਰ ਦੀ ਸ਼ਾਮ। ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 142। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ, ਵਸੀਮ ਅਬਾਸ ਸਾਹਿਬ, ਐਕਟਰ ਵਸੀਮ ਅਬਾਸ ਸਾਹਿਬ, ਉਹਨਾਂ ਦੀ ਵੀ ਕੋਈ ਉਹੋ ਜੀ ਜਿਹੜੀ ਵੀਡੀਓ ਹੈ ਉਹ ਚੌਧਰੀ ਦੇ ਹੱਥੇ ਚੜ੍ਹ ਗਈ। ਲੱਗਦਾ ਇੰਝ ਹੀ ਹੈ। ਇਹ ਕਿਉਂ ਲੱਗਦਾ? ਕਿਉਂਕਿ ਉਹਨਾਂ ਨੇ ਵੀ ਮੁਕਾਬਲਾ ਪਾਇਆ, ਡਾਂਗ ਸੋਟਾ ਹੋਏ ਨੇ ਸਿੱਧਾ ਹੀ ਸੁਹੇਲ ਅਹਿਮਦ ਸਾਹਿਬ ਦੇ ਨਾਲ। ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ 'ਚ ਸੁਹੇਲ ਅਹਿਮਦ ਸਾਹਿਬ ਲਾਂਚ ਹੋਏ ਸਨ। ਇਹ ਕੋਈ ਪਹਿਲੇ ਤਾਂ ਵਿਚਾਰੇ ਲਾਂਚ ਨਹੀਂ ਹੋਏ, ਹਰ ਕੋਈ ਨਾ ਕੋਈ ਬੰਦਾ ਲਾਂਚ ਹੁੰਦਾ ਹੈ। ਸਾਡੇ ਜਰਨੈਲਾਂ ਨੂੰ ਜਿਸ ਵੇਲੇ ਵੀ ਭੱਠੀ ਤੇ ਤਾ ਥੋੜ੍ਹਾ ਤੱਤਾ ਚਾਹੀਦਾ, ਜਿਸ ਵੇਲੇ ਵੀ ਡਾਇਵਰਜਨ ਕਰਨੀ ਪੈਂਦੀ ਹੈ ਤੇ ਕੋਈ ਨਾ ਕੋਈ ਨਵਾਂ ਬੰਦਾ ਮੈਦਾਨ ਦੇ ਵਿੱਚ ਛੱਡ ਦਿੰਦੇ ਨੇ। ਪਿਛਲੇ ਦਿਨਾਂ 'ਚ ਸੁਹੇਲ ਅਹਿਮਦ ਸਾਹਿਬ ਆਏ, ਹਾਲਾਂਕਿ ਦੋਨੇ ਮੰਨੇ ਪਰਮੰਨੇ ਐਕਟਰ ਨੇ, ਸੁਹੇਲ ਸਾਹਿਬ ਵੀ ਔਰ ਵਸੀਮ ਅਬਾਸ ਸਾਹਿਬ ਵੀ। ਅਸੀਂ ਇਹਨਾਂ ਦਾ ਇਹਤਰਾਮ ਵੀ ਬੜਾ ਕਰਨੇ ਹਾਂ, ਲੇਕਿਨ ਇਹ ਸਮਝ ਤੋਂ ਬਾਹਰ ਹੈ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਇਸਤੇਮਾਲ ਕਰਦੇ ਨੇ, ਕੁਰਬਾਨੀ ਦਾ ਲੇਲਾ ਬਣਾ ਕੇ ਇਹਨਾਂ ਨੂੰ ਕਿਉਂ ਵਰਤਦੇ ਨੇ। ਵੈਸੇ ਇਸ ਵਾਰੀ ਵਸੀਮ ਅਬਾਸ ਸਾਹਿਬ ਨੇ ਸਾਰੀ ਗੱਲ ਆਪੇ ਖੋਲ੍ਹ ਕੇ ਰੱਖ ਦਿੱਤੀ ਵੀ ਇਹ ਕਿਵੇਂ ਹੁੰਦਾ ਹੈ। ਉਹਨਾਂ ਨੇ ਦੱਸਿਆ ਵੀ ਜਦੋਂ ਤੱਕ ਕਿਸੇ ਬੰਦੇ ਦੀ ਭੈੜੀ ਚੰਗੀ ਉਹੋ ਜਿਹੀ ਵੀਡੀਓ ਚੌਧਰੀ ਦੇ ਕੋਲ ਨਾ ਹੋਵੇ ਤੇ ਉਹਨੂੰ ਭੈੜੇ ਕੰਮ ਕਰਨ ਦੀ ਕੀ ਲੋੜ ਹੈ। ਉਹ ਭੈੜੇ ਕੰਮ ਕਰਦਾ ਹੀ ਉਦੋਂ ਹੈ ਜਦੋਂ ਚੌਧਰੀ ਉਹਨੂੰ ਮਜਬੂਰ ਕਰ ਲੈਂਦਾ। ਮਤਲਬ ਉਹ ਅਸਲ ਦੇ ਵਿੱਚ ਹਿੰਟ ਵੀ ਦੇ ਰਹੇ ਸਨ ਆਪਣੇ ਇੰਟਰਵਿਊ ਦੇ ਦੌਰਾਨ ਕਿ ਯਾਰ ਮੈਂ ਇਹ ਮਜਬੂਰ ਹੋ ਕੇ ਭੈੜਾ ਕੰਮ ਕਿਉਂ ਕਰ ਰਿਹਾ। ਪਿਛਲੇ ਦਿਨਾਂ 'ਚ ਸੁਹੇਲ ਅਹਿਮਦ ਸਾਹਿਬ ਆਏ, ਉਹ ਵੀ ਇਮਰਾਨ ਖਾਨ ਸਾਹਿਬ ਦੇ ਉੱਤੇ ਇੱਕ ਕਿਸਮ ਦਾ ਆਪਣੇ ਆਪ ਨੂੰ ਬੰਬ ਬਣ ਕੇ ਵੱਜ ਗਏ। ਇਹ ਵੀ ਆਏ, ਇਹਨਾਂ ਆਖਿਆ ਜੀ ਇਕਤਦਾਰ 'ਚ ਲੋਕੀ ਆਉਂਦੇ ਨੇ, ਇਹੋ ਜਿਹੀਆਂ ਹਰਕਤਾਂ ਕਰਦੇ ਨੇ ਤੇ ਏਜੰਸੀਆਂ ਵਾਲੇ ਫਿਰ ਉਹਨਾਂ ਨੂੰ ਰਿਕਾਰਡ ਕਰ ਲੈਂਦੇ ਨੇ ਤੇ ਉਹਨਾਂ ਦੇ ਕੋਲ ਸਬੂਤ ਹੁੰਦੇ ਨੇ ਤੇ ਉਹਦੀ ਵਜ੍ਹਾ ਤੋਂ ਫਿਰ ਦਾएं ਬਾएं ਉਹ ਚੱਲਣਾ ਫਿਰਨਾ ਸ਼ੁਰੂ ਹੋ ਜਾਂਦੇ ਨੇ ਤੇ ਉਹ ਫਿਰ ਜਦੋਂ ਦਾएं ਬਾएं ਜਾਣਾ ਪੈਂਦਾ ਤੇ ਫਿਰ ਉਹਨਾਂ ਦੀ ਛੁੱਟੀ ਹੋ ਜਾਂਦੀ ਹੈ। ਐਸੀਆਂ ਹਰਕਤਾਂ ਕਿਉਂ ਕਰਦੇ ਨੇ ਸਿਆਸਤਦਾਨ? ਉਹਨਾਂ ਨੇ ਕਿਹਾ ਕਿ ਐਸੀਆਂ ਹਰਕਤਾਂ ਕਿਉਂ ਕਰਦੇ ਨੇ ਸਿਆਸਤਦਾਨ ਤੇ ਤਾਂ ਕਿ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਮਜਬੂਰ ਹੋਣਾ ਪਵੇ। ਇਮਰਾਨ ਖਾਨ ਕਿਸ ਤਰ੍ਹਾਂ ਇਕਤਦਾਰ 'ਚ ਆਏ ਤੇ ਕਿਸ ਤਰ੍ਹਾਂ ਗਏ। ਹੁਣ ਤਹਿਰੀਕ ਇਨਸਾਫ ਵਾਲੇ ਮੈਨੂੰ ਗਾਲਾਂ ਕੱਢਣਗੇ, ਟ੍ਰੋਲਿੰਗ ਕਰਨਗੇ। ਜਿੰਨੀ ਮਦਦ ਮੀਆਂ ਸਾਹਿਬ ਨੇ ਫਨਕਾਰ ਬਰਾਦਰੀ ਦੀ ਕੀਤੀ ਉਨੀ ਕਿਸੇ ਨੇ ਨਹੀਂ ਕੀਤੀ। ਤੇ ਅੱਛਾਈ ਨੂੰ ਅਗਰ ਕੋਈ ਅੱਛਾਈ ਕਰ ਰਿਹਾ ਹੈ ਤੇ ਤੁਸੀਂ ਉੱਤੇ ਗੁੱਸਾ ਕਿਉਂ ਕਰਦੇ ਹੋ? ਅਦਾਕਾਰ ਵਸੀਮ ਅਬਾਸ ਸਾਹਿਬ ਨੇ ਇਹ ਫਰਮਾਇਆ। ਅੱਛਾ ਜੀ, ਹੁਣ ਇਹਦੇ 'ਚ ਰੌਲਾ ਇਹ ਹੈ ਕਿ ਬਿਲਕੁਲ ਮੀਆਂ ਸਾਹਿਬ ਨੇ ਕੀਤੀ ਹੋਏਗੀ ਮਦਦ ਉੱਤੇ ਤੇ ਅਸੀਂ ਕੋਈ ਗੱਲ ਹੀ ਨਹੀਂ ਕੀਤੀ ਕਿ ਤੁਸੀਂ ਮੀਆਂ ਸਾਹਿਬ ਦੀ ਤਾਰੀਫ ਕਰੋ। ਲੇਕਿਨ ਇਹ ਜਿਹੜੀ ਸਾਰੇ ਸਿਆਸਤਦਾਨਾਂ ਨੂੰ ਤੁਸੀਂ ਐਕਸਪਲੇਨ ਕਰ ਦਿੱਤਾ ਹੈ, ਇਹ ਮੈਨੂੰ ਇਹ ਦੱਸੋ ਕਿ ਕਿਹੜਾ ਉਹੋ ਜਿਹੇ ਕੰਮ ਨਹੀਂ ਕਰਦਾ। ਪਹਿਲਾਂ ਤਾਂ ਮੈਨੂੰ ਇਹ ਦੱਸੋ ਨਾ ਵੀ ਸਈਓ ਨਹੀਂ ਮੇਰਾ ਦਿਲ ਧੜਕੇ, ਇਹ ਕਿਹਦਾ ਦਿਲ ਨਹੀਂ ਧੜਕਦਾ, ਕਿਹਦੀ ਅੱਖ ਨਹੀਂ ਫੜਕਦੀ। ਵਸੀਮ ਅਬਾਸ ਸਾਹਿਬ, ਤੁਸੀਂ ਉਹੋ ਜਿਹੇ ਕੰਮ ਨਹੀਂ ਕੀਤੇ। ਇੱਥੋਂ ਤਾਂ ਮੈਨੂੰ ਇਹ ਲੱਗਦਾ ਹੈ ਵੀ ਤੁਹਾਡੀ ਵੀ ਉਹੋ ਜਿਹੀ ਕੋਈ ਵੀਡੀਓ ਹੈ ਜਿਹਦੀ ਵਜ੍ਹਾ ਤੋਂ ਇੱਥੇ ਆ ਕੇ ਤੁਹਾਨੂੰ ਹੀ ਮਤਲਬ ਹੁੰਦਾ ਨਾ, ਇੱਕ ਐਸਾ ਕੁੱਕੜ ਹੁੰਦਾ ਜਿਹੜਾ ਵੇਲੇ ਦੀ ਐਸੇ ਵੇਲੇ ਜਦੋਂ ਬਾਂਗ ਦੇਣ ਦਾ ਟਾਈਮ ਨਹੀਂ, ਉਸ ਵੇਲੇ ਆ ਕੇ ਉਹ ਬਾਂਗ ਦਿੰਦਾ ਜਿਸ ਤਰ੍ਹਾਂ ਤੁਸੀਂ ਮਤਲਬ ਲੌਡੇ ਵੇਲੇ ਦੀਆਂ ਬਾਂਗਾਂ ਦੇ ਰਹੇ ਹੋ ਇਸ ਵੇਲੇ ਆ ਕੇ, ਤੇ ਲੋੜ ਦੀ ਕੋਈ ਨਹੀਂ ਸੀ ਇਸ ਕੰਮ ਦੀ। ਤੇ ਇਹ ਕਿਤੇ ਤੁਹਾਡੀਆਂ ਵੀ ਜਨਾਬ ਏਜੰਸੀਆਂ ਨੇ ਉਹੀ ਵੀਡੀਓ ਬਣਾ ਕੇ ਤੇ ਨਹੀਂ ਰੱਖੀਆਂ। ਹੁਣ ਦੇਖੋ, ਇਹ ਉਹ ਜਿਹੜਾ ਮਾਈਂਡਸੈਟ ਹੈ ਨਾ, ਇਹ ਪਾਕਿਸਤਾਨ ਨੂੰ ਇੱਥੋਂ ਤੱਕ ਲੈ ਆਇਆ। ਪਿਛਲੇ ਦਿਨੋਂ ਸੁਹੇਲ ਅਹਿਮਦ ਸਾਹਿਬ ਨੇ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ। ਇੱਥੋਂ ਸਾਨੂੰ ਇਹ ਵੀ ਸਮਝ ਆਉਣ ਵਾਲੀ ਗੱਲ ਹੈ ਕਿ ਤੁਸੀਂ ਜਦੋਂ ਆਪਣੇ ਪ੍ਰੋਫੈਸ਼ਨ 'ਚ ਟੈਕਨੀਕਲੀ ਐਕਸਪਰਟ ਹੋ ਜਾਂਦੇ ਹੋ ਤੇ ਫਿਰ ਤੁਹਾਡੀ ਆਪਣੀ ਲੋੜ ਹੁੰਦੀ ਹੈ ਕਿ ਤੁਸੀਂ ਇੰਟੈਲੈਕਚੁਅਲੀ, ਕਿਸੇ ਨੇ ਤਾਂ ਨਹੀਂ ਤੁਹਾਨੂੰ, ਜਦੋਂ ਕੋਈ ਬੰਦਾ ਆਪਣੇ ਪ੍ਰੋਫੈਸ਼ਨ ਦੇ ਵਿੱਚ ਟੈਕਨੀਕਲੀ ਐਕਸਪਰਟ ਹੋ ਜਾਂਦਾ ਹੈ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਹੈ, ਉਹਨੇ ਆਪਣੀ ਜ਼ਿੰਮੇਵਾਰੀ ਦੇ ਉੱਤੇ ਅੱਗੇ ਆਪਣੇ ਆਪ ਨੂੰ ਡਿਵੈਲਪ ਕਰਨਾ ਹੁੰਦਾ ਹੈ। ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਸਿਖਾਏ, ਪੜ੍ਹਾਏ, ਮਜ਼ੀਦ ਦੁਨੀਆ ਦਾ ਮੁਸ਼ਾਹਦਾ ਕਰੇ, ਮੁਤਾਲਾ ਕਰੇ ਔਰ ਸਮਝੇ ਕਿ ਕਿਹੜੀਆਂ ਚੀਜ਼ਾਂ ਠੀਕ ਨੇ ਤੇ ਕਿਹੜੀਆਂ ਗਲਤ ਨੇ। ਹੁਣ ਇਹ ਕਹਿਣਾ ਕਿ ਅਗਰ ਕਿਸੇ ਬੰਦੇ ਨੇ ਉਹੋ ਜਿਹੀ ਹਰਕਤ ਕੀਤੀ ਤੇ ਏਜੰਸੀਆਂ ਨੇ ਤੇ ਫਿਰ ਏਜੰਸੀਆਂ ਨੇ ਕਿਉਂ ਰਿਕਾਰਡ ਕਰਨੀ ਹੈ? ਦੁਨੀਆ ਦੇ ਵਿੱਚ ਕਿੱਥੇ ਹੁੰਦਾ ਹੈ ਕੰਮ? ਕਿੱਥੇ ਉਹੋ ਜਿਹੇ ਕੰਮ ਨਹੀਂ ਹੁੰਦੇ ਤੇ ਕੌਣ ਇਹੋ ਤੇ ਉਹੋ ਜਿਹੇ ਕੰਮ ਨਹੀਂ ਕਰਦਾ? ਲੇਕਿਨ ਜਦੋਂ ਤੁਹਾਡੇ ਮੁਲਕ ਦੀਆਂ ਆਪਣੀਆਂ ਹੀ ਏਜੰਸੀਆਂ ਲੋਕਾਂ ਦੇ ਇਹੋ ਜਿਹੇ ਤੇ ਉਹੋ ਜਿਹੇ ਕੰਮ ਜਿਹੜੇ ਨੇ ਉਹ ਰਿਕਾਰਡ ਕਰਨ, ਮੇਰਾ ਮਤਲਬ ਹੁਣ ਤੁਸੀਂ ਇਹ ਕਿੱਥੇ ਫੈਸਲਾ ਕਰੋਗੇ? ਚਲੋ ਉਹੋ ਜਿਹੇ ਕੰਮ ਤੇ ਸਮਝ ਆ ਗਈ ਕਿ ਕਿਸੇ ਨੇ ਉਹੋ ਜਿਹਾ ਕੰਮ ਕੀਤਾ। ਵਸੀਮ ਅਬਾਸ ਸਾਹਿਬ, ਤੁਸੀਂ ਕਿਤੇ ਗਏ, ਭਾਬੀ ਕਿਤੇ ਸਨ, ਤੁਸੀਂ ਕਿਤੇ ਸੀ, ਤੁਸੀਂ ਕਿਤੇ ਉਹੋ ਜਿਹਾ ਕੰਮ ਕੀਤਾ ਤੇ ਰਿਕਾਰਡ ਹੋ ਗਿਆ ਤੇ ਚਲੋ ਉੱਥੇ ਤੇ ਬਲੈਕਮੇਲ ਹੋ ਜਾਓਗੇ, ਸਮਝ ਆ ਗਈ। ਮੈਨੂੰ ਜ਼ਰਾ ਗੌਰ ਨਾਲ ਤੁਸੀਂ ਸੋਚ ਕੇ ਦੱਸਣਾ ਹੈ ਵੀ ਜੇ ਉਹ ਹੀ ਏਜੰਸੀਆਂ ਤੁਹਾਡੇ ਪਿੱਛੇ ਲੱਗੀਆਂ ਨੇ ਤੇ ਉਹਨਾਂ ਦੇ ਮੂੰਹ ਨੂੰ ਖੂਨ ਲੱਗਾ, ਤੁਸੀਂ ਇਹੋ ਜਿਹਾ ਕੰਮ ਕੀਤਾ ਹੈ। ਇਹੋ ਜਿਹਾ ਦਾ ਮਤਲਬ ਉਹੋ ਜਿਹਾ ਨਹੀਂ, ਇਹੋ ਜਿਹਾ ਦਾ ਮਤਲਬ ਕਿ ਭਾਬੀ ਦੇ ਨਾਲ ਹੀ ਤੁਸੀਂ ਕਿਤੇ ਗਏ ਸੋ ਤੇ ਉਹਨਾਂ ਵੀਡੀਓ ਬਣਾ ਲਈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਉਹ ਜਿਹੜਾ ਇਹੋ ਜਿਹਾ ਕੰਮ ਹੋਏਗਾ ਜਿਹੜਾ ਉਹਨਾਂ ਨੇ, ਜਿਹੜਾ ਜਾਇਜ਼ ਹੈ,
ਤੁਹਾਡਾ ਹੱਕ ਹੈ ਜਿਹੜਾ, ਮਜ਼ਹਬ ਵੀ ਤੁਹਾਨੂੰ ਹੱਕ ਦਿੰਦਾ ਹੈ, ਮਾਸ਼ਰਾ ਵੀ ਹੱਕ ਦਿੰਦਾ ਹੈ, ਲੇਕਿਨ ਕੀ ਤੁਸੀਂ ਉਹਨੂੰ ਇੰਟਰਨੈਟ 'ਤੇ ਲੋਕਾਂ ਦੇ ਫੋਨਾਂ ਦੇ ਵਿੱਚ ਚੱਲਣ ਦੇਣਾ ਚਾਹੋਗੇ? ਉਹ ਆਪਣਾ ਇਹੋ ਜਿਹਾ ਕੰਮ, ਆਪਣੀ ਸਾਰੀ ਜਿਹੜੀ ਇਹੋ ਜਿਹੇ ਕੰਮ ਵਾਲੀ ਵੀਡੀਓ ਹੋਏਗੀ, ਉਹ ਜਿਹੜੀ ਸ਼ਰਈ ਤੌਰ 'ਤੇ ਜਾਇਜ਼ ਹੋਏਗਾ, ਤੁਹਾਡਾ ਹੱਕ ਹੋਏਗਾ ਉਹ, ਲੇਕਿਨ ਕੀ ਉਹਦੀ ਵੀਡੀਓ ਚੱਲਣ ਦੇਣਾ ਚਾਹੋਗੇ ਫੋਨ ਦੇ ਉੱਤੇ? ਹੁਣ ਫਿਰ ਫੈਸਲਾ ਕਿਸ ਤਰ੍ਹਾਂ ਹੋਏਗਾ ਜਦੋਂ ਏਜੰਸੀਆਂ ਦੇ ਮੂੰਹ ਨੂੰ ਫੋਨ ਲੱਗ ਗਿਆ ਵੀ ਉਹਨਾਂ ਨੇ ਉਹੋ ਜਿਹੇ ਕੰਮਾਂ ਦੀਆਂ ਵੀਡੀਓ ਬਣਾਉਣੀਆਂ ਨੇ, ਅਤੇ ਫਿਰ ਇਹੋ ਜਿਹੇ ਕੰਮ ਦੀ ਵੀਡੀਓ ਉਹਨਾਂ ਨੂੰ ਕੌਣ ਡੱਕੇਗਾ? ਇਹ ਜੋ ਕੁਝ ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਦੇ ਨਾਲ ਹੋਇਆ ਹੈ, ਉਹਨਾਂ ਨੇ ਉਹੋ ਜਿਹੇ ਕੰਮਾਂ ਦੀ ਵੀਡੀਓ ਤੇ ਕਿਸੇ ਦੀ ਨਹੀਂ ਆਈ, ਇਹੋ ਜਿਹੇ ਕੰਮਾਂ ਦੀ ਵੀਡੀਓ ਸੀ। ਇੱਕ ਜੱਜ ਸਾਹਿਬ ਦੇ ਬੈੱਡਰੂਮ ਦੇ ਵਿੱਚ ਕੈਮਰਾ ਲੱਗਾ ਸੀ, ਜਿੱਥੇ ਉਹ ਆਪਣੀ ਘਰ ਵਾਲੀ, ਆਪਣੀ ਬੇਗਮ ਦੇ ਨਾਲ ਸੌਂਦੇ ਸਨ। ਜ਼ਾਹਿਰ ਹੈ ਉੱਥੇ ਉਹਨਾਂ ਨੇ ਉਹੋ ਜਿਹਾ ਕੰਮ ਤਾਂ ਨਹੀਂ ਸੀ ਕਰਨਾ, ਇਹੋ ਜਿਹਾ ਹੀ ਕਰਨਾ ਸੀ। ਹੁਣ ਇਹ ਜਿਹੜਾ ਇਹੋ ਜਿਹਾ ਕੰਮ ਸੀ, ਇਹਦੀ ਜਿਸ ਵੇਲੇ ਉਹਨਾਂ ਦੀ ਵੀਡੀਓ ਆ ਜਾਏਗੀ ਤੇ ਆਪਣੇ ਟੱਬਰ ਦੀ ਇੱਜ਼ਤ ਵਾਸਤੇ, ਆਪਣੀ ਬੀਵੀ ਦੀ ਇੱਜ਼ਤ ਵਾਸਤੇ ਉਹ ਇਤਨੀ ਚਾਹਣਗੇ ਕਿ ਉਹਨਾਂ ਦੀ ਬੀਵੀ ਦੀ ਜਿਹੜੀ ਇੱਜ਼ਤ ਹੈ ਉਹਨੂੰ ਪੂਰੇ ਮਾਸ਼ਰਾ ਜਿਹੜਾ ਆਪਣੇ ਫੋਨਾਂ 'ਤੇ ਵੇਖਦਾ ਫਿਰੇ, ਤਾਰ ਕਰ ਦੇਣ ਉਹਨੂੰ, ਆਪਣੇ ਘਰ ਦੀ ਰਿਸਪੈਕਟ ਨੂੰ। ਫਿਰ ਉਹ ਕੀ ਕਰਨਗੇ? ਫਿਰ ਉਹ ਇਹੋ ਜਿਹੇ ਕੰਮ ਦੀ ਵਜ੍ਹਾ ਤੋਂ ਵੀ ਇਹ ਜਿਹੜੀਆਂ ਏਜੰਸੀਆਂ ਨੇ, ਜਾਂ ਉਹ ਜਿਹੜੀਆਂ ਏਜੰਸੀਆਂ ਨੇ, ਉਹਨਾਂ ਦੇ ਹੱਥੋਂ ਬਲੈਕਮੇਲ ਹੋਣਗੇ ਅਤੇ ਉਹ ਫੈਸਲੇ ਲਿਖਣਗੇ ਕਤਲ ਦੇ ਮੁਕੱਦਮਿਆਂ ਦੇ ਵਿੱਚ, ਦੂਸਰੇ ਭੈੜੇ ਮੁਕੱਦਮਿਆਂ ਦੇ ਵਿੱਚ ਉਹ ਫੈਸਲੇ ਲਿਖਣਗੇ ਜੋ ਉਹਨਾਂ ਦੇ ਕੋਲੋਂ ਇੰਟੈਲੀਜੈਂਸ ਏਜੰਸੀਆਂ ਚਾਹਣਗੀਆਂ। ਇਹੋ ਜਿਹੀ, ਮੈਂ ਫਿਰ ਇਹੋ ਹੀ ਆ, ਉਹੋ ਜਿਹੀ, ਜੋ ਵੀ ਕਹਿਣਾ ਤੁਸੀਂ, ਇਹੋ ਤੇ ਉਹੋ ਜਿਹੀਆਂ ਗੱਲਾਂ ਹੀ ਸੁਹੇਲ ਅਹਿਮਦ ਸਾਹਿਬ ਕਰਕੇ ਗਏ। ਇੱਥੋਂ ਮੈਂ ਇਸ ਨਤੀਜੇ 'ਤੇ ਪਹੁੰਚਿਆ ਵੀ ਅਗਰ ਕੋਈ ਬੰਦਾ ਬਹੁਤ ਆਲਾ ਕਿਸਮ ਦਾ ਖਰਾਦੀਆ ਬਣ ਜਾਂਦਾ ਹੈ, ਇਹਦਾ ਮਤਲਬ ਜ਼ਰੂਰੀ ਨਹੀਂ ਕਿ ਉਹਦੇ ਜਿਹੜੇ ਇਨਸਾਨੀ ਅਫਕਾਰ ਨੇ ਉਹ ਵੀ ਬੜੇ ਚਮਕ ਗਏ ਨੇ, ਜਾਂ ਕੋਈ ਪ੍ਰੋਫੈਸਰ ਬਣ ਜਾਂਦਾ ਹੈ, ਜਾਂ ਕੋਈ ਵਕੀਲ ਬਣ ਜਾਂਦਾ ਹੈ, ਜਾਂ ਕੋਈ ਪੁਲਿਸ ਵਾਲਾ ਬਣ ਜਾਂਦਾ ਹੈ। ਮਤਲਬ ਸਾਨੂੰ ਪੂਰੀ ਉਮਰ ਹੀ ਲੱਗਦੀ ਹੈ ਇੱਕ ਮੁਕੰਮਲ ਇਨਸਾਨ ਬਣਨ ਦੀ ਕੋਸ਼ਿਸ਼ ਅਸੀਂ ਕਰਦੇ ਰਹਿੰਦੇ ਹਾਂ, ਕਦੀ ਵੀ ਨਹੀਂ ਸ਼ਾਇਦ ਬਣ ਪਾਉਂਦੇ, ਕੋਈ ਵੀ ਨਹੀਂ ਬਣ ਪਾਉਂਦਾ। ਇਸ ਲਈ ਮੇਰੀ ਤੁਹਾਡੇ ਕੋਲ ਗੁਜ਼ਾਰਿਸ਼ ਇਹ ਹੈ ਕਿ ਕਈ ਕੰਮਾਂ ਦੇ ਵਿੱਚ ਝੋਪੀ ਭਲੀ ਹੁੰਦੀ ਹੈ, ਲੇਕਿਨ ਅਗਰ ਤੁਹਾਡੀ ਉਹੋ ਜਿਹੀ ਜਾਂ ਇਹੋ ਜਿਹੀ ਕੋਈ ਵੀਡੀਓ ਬਣੀ ਹੈ ਔਰ ਉਹਦੇ 'ਤੇ ਤੁਸੀਂ ਮਜਬੂਰ ਹੋ, ਤਾਂ ਫਿਰ ਅਸੀਂ ਤੁਹਾਡੇ 'ਤੇ ਤਨਕੀਦ ਨਹੀਂ ਕਰਦੇ। ਫਿਰ ਅਸੀਂ ਸੁਹੇਲ ਅਹਿਮਦ ਸਾਹਿਬ, ਹੁਣ ਮੈਂ ਤੁਹਾਨੂੰ ਪਤਾ ਬੜੇ ਸੀਨੀਅਰ ਅਦਾਕਾਰ ਨੇ, ਮੈਂ ਤਾਂ ਕਹਿ ਵੀ ਨਹੀਂ ਸਕਦਾ ਵੀ ਉਹਨਾਂ ਦੀ ਕੋਈ ਉਹੋ ਜਿਹੀ ਜਾਂ ਇਹੋ ਜਿਹੀ ਵੀਡੀਓ ਬਣੀ ਹੈ, ਇਸ ਵਜ੍ਹਾ ਤੋਂ ਉਹਨਾਂ ਨੇ ਕੰਮ ਕੀਤਾ। ਮੈਂ ਨਹੀਂ ਕਹਿੰਦਾ, ਨਾ ਤੁਹਾਨੂੰ ਕਹਿੰਦਾ ਨਾ ਉਹਨਾਂ ਨੂੰ ਕਹਿੰਦਾ, ਲੇਕਿਨ ਇਹ ਜਿਹੜੇ ਤੁਸੀਂ ਕੰਮ ਕਰ ਰਹੇ ਹੋ, ਇਹਨਾਂ ਕੰਮਾਂ ਦੀ ਕੋਈ ਲੋੜ ਥੋੜ੍ਹੀ ਹੈ ਤੁਹਾਨੂੰ। ਇਮਰਾਨ ਖਾਨ ਜੇਲ੍ਹ 'ਚ ਬੈਠਾ ਹੈ, ਇੱਕ ਅੱਖ ਦੀ ਬਿਨਾਈ ਖੋਲ੍ਹ ਲਈ ਹੈ, ਅਤੇ ਤੁਸੀਂ ਇੱਥੇ ਬਹਿ ਕੇ ਕਹਿ ਰਹੇ ਹੋ ਇਮਰਾਨ ਖਾਨ ਕਿਵੇਂ ਆਇਆ ਅਤੇ ਕਿਵੇਂ ਗਿਆ। ਵੀ ਕਿਵੇਂ ਆਇਆ ਇਮਰਾਨ ਖਾਨ, ਮੈਨੂੰ ਦੱਸੋ। ਇਮਰਾਨ ਖਾਨ 25-26 ਸਾਲ ਦੀ ਪੋਲੀਟੀਕਲ ਸਟਰਗਲ ਤੋਂ ਬਾਅਦ ਹਕੂਮਤ 'ਚ ਆਇਆ। ਉਸ ਵੇਲੇ ਜਿਸ ਵੇਲੇ RTS ਬੈਠਾ ਤੇ ਵੇਖ ਲਓ ਕੌਣ ਜਿੱਤ ਰਿਹਾ ਸੀ। ਇਸ ਲਈ ਗੱਲਾਂ ਕਰਨੀਆਂ ਸੌਖੀਆਂ ਨੇ, ਅਤੇ ਮੇਰਾ ਖਿਆਲ ਹੈ ਵਸੀਮ ਅਬਾਸ ਸਾਹਿਬ ਨੂੰ ਇਸ ਪਾਸੇ ਨਹੀਂ ਸੀ ਆਉਣਾ ਚਾਹੀਦਾ। ਲੇਕਿਨ ਮੈਂ ਤੁਹਾਨੂੰ ਕਿਹਾ ਹੀ ਹੈ ਨਾ ਕਿ ਇਹ ਜਦੋਂ ਇਹਨਾਂ ਦੇ ਕੋਲ ਕਿਸੇ ਦੀਆਂ ਵੀ ਇਹੋ ਜਿਹੀਆਂ ਅਤੇ ਉਹੋ ਜਿਹੀਆਂ ਵੀਡੀਓਜ਼ ਨੇ, ਅਤੇ ਫਿਰ ਇਹ ਆਪਣੀ ਮਰਜ਼ੀ ਦੇ ਕੰਮ ਉਹਨਾਂ ਦੇ ਕੋਲੋਂ ਕਰਵਾਉਂਦੇ ਨੇ, ਮਰਜ਼ੀ ਦੇ ਬਿਆਨਾਤ ਦਵਾਉਂਦੇ ਨੇ। ਅੱਛਾ ਜੀ, ਅਗਲੀ ਖਬਰ ਲੈ ਲਓ। ਇਹ ਇੱਕ ਗੁਜਰਾਂਵਾਲੇ ਤੋਂ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਵਿਖਾ ਰਹੇ ਨੇ ਕਿ ਇੱਕ ਗੱਡੀ CAB 763, ਇਹਦੇ ਅੱਗੇ ਬਾਜੀ ਮਰੀਮ ਦੀ ਫੋਟੋ ਲੱਗੀ ਹੈ ਔਰ ਇਹਦੇ ਵਿੱਚ ਤੇਲ ਸਰਕਾਰੀ ਪੈਂਦਾ ਹੈ, ਸਬਸਿਡੀ ਵਾਲਾ, ਔਰ ਇਹ ਜੰਜ ਲੈ ਕੇ ਕਿਤੇ ਜਾ ਰਹੇ ਨੇ। ਇਹ ਤੇਲ ਦਿੱਤਾ ਹੈ ਹਕੂਮਤ ਨੇ, ਇਹਨਾਂ ਨੂੰ ਪਤਾ ਨਹੀਂ ਦਿੱਤਾ ਹੈ ਕਿ ਨਹੀਂ ਅਜੇ। ਬਹਰਹਾਲ ਇਹ ਕਲੇਮ ਕਰ ਰਹੇ ਨੇ ਵੀਡੀਓ ਵਾਲੇ ਕਿ ਦਿੱਤਾ ਹੈ ਕਿ ਆਵਾਮ ਦੀ ਟਰਾਂਸਪੋਰਟ ਵਾਸਤੇ ਇਸਤੇਮਾਲ ਹੋਵੇ, ਅਤੇ ਇਹਦੇ ਵਿੱਚ ਜੰਜ ਆ ਰਹੀ ਹੈ। ਚਲੋ ਅਗਲੇ ਨੇ ਆਖਣ ਵਾਲੇ ਨੇ ਆਖਣਾ ਵੀ ਜੰਜ ਵੀ ਇਨਸਾਨਾਂ ਦੀ ਹੈ, ਉਹਨਾਂ ਨੂੰ ਵੀ ਟਰਾਂਸਪੋਰਟ ਦੇ ਰਹੇ। ਮਤਲਬ ਇੱਥੇ ਜਿਹਦਾ ਉੱਲੂ ਸਿੱਧਾ ਹੁੰਦਾ ਨਾ ਉਹ ਆਪਣਾ ਕਰ ਲੈਂਦਾ, ਭਾਵੇਂ ਅਗਲੇ ਬੰਦੇ ਦੇ ਉੱਤੇ ਕਿਹੋ ਜਿਹਾ ਇਲਜ਼ਾਮ ਲਾ ਕੇ ਵੀ ਨਿਕਲ ਜਾਏ। ਜੋ ਹਰਕਤ ਵਸੀਮ ਅਬਾਸ ਸਾਹਿਬ ਨੇ ਕੀਤੀ, ਹਾਲਾਂਕਿ ਸੀਨੀਅਰ ਆਦਮੀ ਨੇ, ਜਿਹੋ ਜਿਹੀ ਗੱਲ ਉਹ ਕਰਕੇ ਨਿਕਲ ਗਏ ਨੇ, ਇੱਥੇ ਜਿਹਦਾ ਦਾ ਲੱਗਦਾ ਉਹੋ ਜਿਹੀ ਹਰਕਤ ਕਰਕੇ ਤੇ ਗਾਂਹ ਨਿਕਲਣ ਦੀ ਕੋਸ਼ਿਸ਼ ਕਰਦਾ। ਅੱਛਾ ਜੀ, ਅੱਗੋਂ ਨਵੰਬਰ 'ਚ ਆਜ਼ਾਦ ਕਸ਼ਮੀਰ ਦੇ ਵਜ਼ੀਰ ਆਜ਼ਮ ਦੇ ਖਿਲਾਫ ਤਹਿਰੀਕੇ ਅਦਮ ਇਤਮਾਦ ਕਾਮਯਾਬ ਹੋਈ। ਅਗਲੇ ਸਾਲ ਦਾ ਹੁਣ ਅਪ੍ਰੈਲ ਚੱਲ ਰਿਹਾ, ਅਤੇ ਹੁਣ ਤੱਕ ਉਹਨਾਂ ਦੀ ਕਾਬੀਨਾ ਦੇ ਵਜ਼ਰਾ ਜਾਵੇਦ ਬੱਟ ਅਤੇ ਕੌਸਰ ਗਿਲਾਨੀ ਨੇ ਸਰਕਾਰੀ ਗੱਡੀਆਂ ਵਾਪਸ ਨਹੀਂ ਕੀਤੀਆਂ। ਇਹ ਜ਼ਰੂਰ ਹੁਣ ਕੌਸਰ ਗਿਲਾਨੀ ਅਤੇ ਜਾਵੇਦ ਬੱਟ ਦਾ ਕੋਈ ਦੁਸ਼ਮਣ ਹੈ ਜਿਹਨੇ ਖਬਰ ਕੱਢੀ ਹੈ, ਕੋਈ ਸਿਆਸੀ ਦੁਸ਼ਮਣ ਹੈ, ਅਤੇ ਉਹਨੇ ਦਿੱਤੀ ਹੈ ਵੀ ਜਾਵੇਦ ਬੱਟ ਸਾਹਿਬ ਅਤੇ ਕੌਸਰ ਗਿਲਾਨੀ ਸਾਹਿਬ ਜਿਹੜੇ ਨੇ ਸਰਕਾਰੀ ਗੱਡੀਆਂ ਵਾਪਸ ਨਹੀਂ ਕਰਦੇ। ਇਹ ਵੀ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹਦਾ ਕੁੰਡਾ ਕਿਤੇ ਵੀ ਅੜਿਆ ਹੈ, ਜਿਹਦਾ ਹੱਥ ਜਿੱਥੇ ਵੀ ਅੜਿਆ ਹੈ, ਉਹਨੇ ਉਸ ਕੰਮ ਤੋਂ ਬਾਜ਼ ਨਹੀਂ ਆਉਣਾ। ਹੁਣ ਇਹ ਹੋ ਸਕਦਾ ਬੱਟ ਸਾਹਿਬ ਦੀ ਜਾਂ ਗਿਲਾਨੀ ਸਾਹਿਬ ਦੀ ਕੋਈ ਇਹੋ ਜਿਹੀ ਜਾਂ ਉਹੋ ਜਿਹੀ ਵੀਡੀਓ ਉਹਨਾਂ ਦੇ ਕੋਲ ਹੋਵੇ, ਉਹਦੇ ਨਾਲ ਉਹਨਾਂ ਦੇ ਹੱਥ ਉਹਨਾਂ ਨਾਲ ਰਲੇ ਹੋਣ, ਉਹ ਕਹਿਣ ਚਲਾਈ ਜੋ ਗੱਡੀਆਂ, ਜਾਂ ਅਪੋਜ਼ਿਟ ਵੀ ਹੋ ਸਕਦਾ ਅਤੇ ਮਤਲਬ ਨਾ ਹੋਵੇ। ਲੇਕਿਨ ਬਹਰਹਾਲ ਮੁਖਤਸਰ ਗੱਲ ਇੱਥੇ ਇਹ ਹੀ ਹੈ ਕਿ ਇਹ ਆਵੇ ਦਾ ਆਵਾ ਹੀ ਵਿਗੜਿਆ। ਕੱਲ੍ਹ ਵੀ ਅਸੀਂ ਤੁਹਾਨੂੰ ਰੱਖਿਆ, ਤੁਹਾਡੇ ਸਾਹਮਣੇ ਰੱਖਿਆ ਸੀ ਵੀ ਜਿਹਦਾ ਦਾ ਲੱਗਦਾ ਉਹ ਛੱਡਦਾ ਕੋਈ ਨਹੀਂ ਕਿਸੇ ਚੀਜ਼ ਨੂੰ। ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵਿੱਚ ਇੱਕ 29 ਮਿਲੀਅਨ ਡਾਲਰ ਦਾ ਜਹਾਜ਼ ਖਰੀਦਿਆ ਉੱਥੋਂ ਦੇ ਪ੍ਰੀਮੀਅਰ ਨੇ, ਔਰ ਉਹਦਾ ਜਿਹੜਾ ਟੋਟਲ ਬਜਟ ਹੈ ਉਹ 245 ਅਰਬ ਡਾਲਰ ਹੈ। ਇਹ ਜ਼ਰਾ ਗੌਰ ਕਰਨਾ ਤੁਸੀਂ, ਉਹਦਾ ਟੋਟਲ ਬਜਟ 245 ਅਰਬ ਡਾਲਰ ਹੈ। ਉਹਨੇ ਜਹਾਜ਼ ਖਰੀਦਿਆ ਸਿਰਫ 29 ਮਿਲੀਅਨ ਡਾਲਰ ਦਾ।
ਆਵਾਮ ਨੇ ਇੰਨਾ ਔਰ ਸਾਡਾ ਜਿਹੜਾ ਪੰਜਾਬ ਹੈ ਉਹਦਾ ਟੋਟਲ ਬਜਟ 19 ਅਰਬ ਡਾਲਰ ਹੈ। ਕਿੰਨਾ? 19 ਅਰਬ ਡਾਲਰ। ਔਰ ਉਹਨਾਂ ਦਾ 245 ਅਰਬ ਡਾਲਰ। ਉਹਨਾਂ ਨੇ ਵੀ ਬਾਜੀ ਮਰੀਅਮ ਵਰਗਾ ਜਹਾਜ਼ ਖਰੀਦਿਆ। ਆਵਾਮ ਨੇ ਇੰਨਾ ਕੁ ਰੌਲਾ ਪਾਇਆ, ਇਤਜਾਜ ਕੀਤਾ ਕਿ ਉਹਨਾਂ ਨੇ ਹੁਣ ਐਲਾਨ ਕੀਤਾ ਕਿ ਮੈਂ ਉਹ ਜਹਾਜ਼ ਵੇਚ ਰਿਹਾ। 2 ਦਿਨਾਂ ਬਾਅਦ ਹੀ 2 ਦਿਨ ਰੱਖਣ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਮੈਂ ਇਹ ਜਹਾਜ਼ ਵੇਚ ਦਿੰਦਾ, ਮੈਂ ਨਹੀਂ ਜਹਾਜ਼ ਰੱਖਦਾ ਹੈ। ਕਿਉਂਕਿ ਆਵਾਮ ਨੇ ਕਿਹਾ ਵੀ ਤੁਸੀਂ ਐਡਾ ਮਹਿੰਗਾ ਜਹਾਜ਼ ਲੈ ਕੇ ਕੀ ਕਰਨਾ। ਬਾਜੀ ਮਰੀਅਮ ਵਰਗਾ ਜਹਾਜ਼ ਹੈ ਉਸ ਸੂਬੇ ਦਾ ਜਿਹਦਾ ਬਜਟ 245 ਅਰਬ ਹੈ ਔਰ ਪੰਜਾਬ ਦਾ ਬਜਟ ਸਿਰਫ 19 ਅਰਬ ਹੈ। ਅਤੇ ਸਾਡੇ ਵਾਲੀ ਬਾਜੀ ਦੀਆਂ ਕੱਲ੍ਹ ਖਬਰਾਂ ਆਈਆਂ ਨੇ, ਇਮਰਾਨ ਸ਼ਫਕਤ ਸਾਹਿਬ ਕਹਿੰਦੇ ਨੇ ਵੀ 1 ਨਹੀਂ 2 ਜਹਾਜ਼ ਨੇ ਬਾਜੀ ਕੋਲ। ਇੱਕ ਤਾਂ ਜਿਹੜਾ ਨਵਾਂ ਖਰੀਦਿਆ, ਇੱਕ ਪੁਰਾਣਾ ਵੀ ਅਜੇ ਤੱਕ ਚੱਲਣ ਡਿਆ। ਦੋਵੇਂ ਜਹਾਜ਼ ਬਾਜੀ ਨੇ ਰੱਖੇ ਨੇ ਔਰ ਦੋਵੇਂ ਜਹਾਜ਼ ਜਿਹੜੇ ਨੇ ਇੱਕ ਆਪ ਇਸਤੇਮਾਲ ਕਰਦੇ ਨੇ, ਇੱਕ ਵਜ਼ੀਰ ਇਸਤੇਮਾਲ ਕਰਦੇ ਨੇ, ਜਾਂ ਕੋਈ ਟੱਬਰ ਦੇ ਹੋਰ ਲੋਕ ਕਰਦੇ ਹੋਣਗੇ। ਇਮਰਾਨ ਸ਼ਫਕਤ ਸਾਹਿਬ ਦੀ ਸਟੋਰੀ ਹੈ ਕੱਲ੍ਹ ਦੀ ਕਿ ਬਾਜੀ ਇਸ ਵੇਲੇ 2 ਜਹਾਜ਼ ਜਿਹੜੀ ਹੈ ਉਹ ਵਰਤਣ ਡਈ ਹੈ। ਚਲੋ ਜੀ, ਵਰਤੋ ਜੋ ਦਿਲ ਕਰਦਾ ਵਰਤੋ ਤੁਸੀਂ। ਮੇਰਾ ਮਤਲਬ ਤੁਹਾਨੂੰ ਪੁੱਛਣ ਵਾਲਾ ਕੌਣ ਹੈ। ਅੱਗੇ ਲਾਹੌਰ ਦੇ ਵਿੱਚ ਕੋਈ ਮੈਰਾਥਨ ਰੇਸ ਹੋਈ ਹੈ ਜਿਹਦੇ ਵਿੱਚ ਸੀਨਿਆਂ ਦੇ ਉੱਤੇ ਸ਼ੀਂਹ ਜਵਾਨ ਨੇ, ਜਿਹੜੇ 6-6 ਫੁੱਟ ਦੇ ਗੱਭਰੂ ਜਵਾਨ ਪੰਜਾਬ ਦੇ, ਉਹ ਨੱਸੇ ਨੇ ਉੱਥੇ। ਕੋਈ ਵਿੱਚ ਮੇਰਾ ਮਤਲਬ ਹੈ ਕਿ ਛੋਟਿਆਂ ਕੱਦਾਂ ਵਾਲੇ ਜਾਂ ਹੌਲੇ ਵਜ਼ਨ ਵਾਲੇ ਵੀ ਨੱਠੇ ਨੇ, ਫਿਰ ਖਵਾਤੀਨ ਵੀ ਨੱਠੀਆਂ ਨੇ, ਜ਼ਾਹਿਰ ਹੈ। ਬਹਰਹਾਲ ਉਹ ਸ਼ੀਂਹ ਜਵਾਨ ਜਿਹੜੇ ਨੱਸੇ ਨੇ, ਉਹਨਾਂ ਦੇ ਜੁੱਸਿਆਂ ਦੇ ਉੱਤੇ, ਉਹਨਾਂ ਦੇ ਸੀਨਿਆਂ ਦੇ ਉੱਤੇ ਪੂਰੀ ਵੱਡੀ ਤਸਵੀਰ ਥੱਲੇ ਤੱਕ ਉਹਨਾਂ ਦੇ, ਮੇਰਾ ਮਤਲਬ ਹੈ ਕਿ ਪੰਜਾਬੀ ਜਿਹਨਾਂ ਨੂੰ ਆਉਂਦੇ ਨੇ, ਮੇਰਾ ਮਤਲਬ ਗੋਡਿਆਂ ਤੱਕ ਜਾਂ ਗੋਡਿਆਂ ਤੋਂ ਥੋੜ੍ਹਾ ਉੱਤੇ ਤੱਕ ਬਾਜੀ ਦੀ ਤਸਵੀਰ ਪ੍ਰਿੰਟ ਹੋਈ ਉਹਨਾਂ ਦੇ ਸੀਨਿਆਂ ਦੇ ਉੱਤੇ, ਅਤੇ ਉਹ ਭੱਜ ਰਹੇ ਨੇ। ਸਾਰਿਆਂ ਨੇ ਬਾਜੀ ਦੀ ਤਸਵੀਰ ਨੂੰ ਆਪਣੇ ਸੀਨਿਆਂ 'ਤੇ ਸਜਾਇਆ ਅਤੇ ਉਹ ਭੱਜ ਰਹੇ ਨੇ। ਹੁਣ ਸਮਝ ਤੋਂ ਬਾਹਰ ਹੈ। ਸਾਨੂੰ ਤਾਂ ਸਾਰੀ ਉਮਰ ਇਹੀ ਦੱਸਿਆ ਵੀ ਬੜਾ ਮਜ਼ਹਬੀ ਹਿਸਾਬ ਕਿਤਾਬ ਹੈ, ਅਤੇ ਮੈਂ ਤਾਂ ਬਾਜੀ ਨੂੰ ਇਹੀ ਕਹਾਂਗਾ ਵੀ ਇਹ ਤੁਸੀਂ ਆਪਣੀ ਤੋਹੀਨ ਕਰ ਰਹੇ ਹੋ ਇੱਕ ਔਰਤ ਦੇ ਤੌਰ 'ਤੇ। ਕੋਈ ਬੰਦਾ ਭੱਜਦਿਆਂ ਆਪਣਾ ਨੱਕ ਸਾਫ਼ ਕਰੇ ਫੜ ਕੇ, ਉਹ ਹੁਣ ਜਿਹੜਾ ਨੱਕ ਸਾਫ਼ ਕਰੇ ਉਹ ਤੁਹਾਡੇ ਨੱਕ ਸਾਫ਼ ਹੋਣ ਡਿਆ ਹੋਵੇ। ਮੇਰਾ ਮਤਲਬ ਤੁਹਾਡੀ ਸ਼ਰਟ ਦੇ ਉੱਤੇ ਤੁਹਾਡੀ ਤਸਵੀਰ ਜੋ ਹੈ, ਮਤਲਬ ਤੁਸੀਂ ਕਿਉਂ ਆਪਣੀ ਇੱਕ ਔਰਤ ਦੇ ਤੌਰ 'ਤੇ ਬੇਹਰਮਤੀ ਕਰ ਰਹੇ ਹੋ। ਹਰ ਥਾਂ 'ਤੇ ਤਸਵੀਰ ਲਵਾ ਕੇ ਕਿੱਥੇ ਪਹੁੰਚਣਾ, ਕੋਈ ਚੰਦ 'ਤੇ ਪਹੁੰਚਣਾ ਹੈ ਕਿ ਸਾਡੀ ਸਮਝ ਤੋਂ ਬਾਹਰ। ਅੱਛਾ, ਪੀਪਲਜ਼ ਪਾਰਟੀ ਵਾਲਿਆਂ ਨੇ ਜਿਹੜਾ ਉਹਨਾਂ ਕਿਹਾ ਵੀ ਅਸੀਂ ਪਿੱਛੇ ਕਿਵੇਂ ਰਹੀਏ। ਪਿਛਲੇ ਦਿਨੋਂ ਪਤਾ ਲੱਗਾ ਸੀ ਵੀ ਕਰਾਚੀ 'ਚ ਰਹਿਣਾ ਇਵੇਂ ਹੀ ਹੈ। ਸ਼ਰਮੀਲਾ ਫਾਰੂਕੀ ਸਾਹਿਬਾ ਨੇ ਕਿਹਾ ਸੀ ਜਿਵੇਂ ਪੈਰਿਸ 'ਚ ਰਹਿਣਾ। ਹੁਣ ਉੱਥੋਂ ਦੀ ਖਬਰ ਲੈ ਲਓ। ਮੁਫਤ ਪਿੰਕ ਸਕੂਟੀ ਦੇ ਨਾਂ 'ਤੇ ਮਜ਼ੀਦ ਫਰਾਡ ਸਾਹਮਣੇ ਆ ਗਿਆ ਕਹਿੰਦੇ ਨੇ, ਅਤੇ ਬੱਚੀਆਂ ਨੂੰ ਉੱਥੇ ਖਵਾਤੀਨ ਨੂੰ ਟ੍ਰੇਨਿੰਗ ਦਿੰਦੇ ਰਹੇ, ਮੋਟਰ ਸਕੂਟੀਆਂ ਚਲਾਉਣੀਆਂ ਸਿਖਾਉਂਦੇ ਰਹੇ ਕਈ ਦਿਨ, ਅਤੇ ਉਸ ਤੋਂ ਬਾਅਦ ਵੀਗੋ ਡਾਲੇ ਅਤੇ ਅਮੀਰ ਲੋਕਾਂ ਨੂੰ ਸਕੂਟੀਆਂ ਦਿੱਤੀਆਂ ਅਤੇ ਉਹ ਰੱਖ ਕੇ ਨਿਕਲ ਗਏ। ਇਹ ਵੀਡੀਓ ਸ਼ੇਅਰ ਹੋਈ ਹੈ। ਮੇਰਾ ਮਤਲਬ ਮੈਂ ਦੱਸਿਆ ਨਾ ਤੁਹਾਨੂੰ ਵੀ ਜਿਹੜਾ ਪੰਨੋ ਲਾਲ ਹੈ, ਜਿਹਨੂੰ ਤੁਸੀਂ ਮੌਕਾ ਦਿੰਦੇ ਹੋ ਉਹ ਆਪਣਾ ਕੰਮ ਜਿਹੜਾ ਉਹ ਕਰੀ ਜਾਂਦਾ ਹੈ, ਅਤੇ ਕੋਈ ਛੱਡ ਕੇ ਜਿਹੜਾ ਉਹ ਰਾਜ਼ੀ ਨਹੀਂ ਹੈ। ਜਿਹਨੂੰ ਮਤਲਬ ਜਿਹਦਾ ਜਿੱਥੇ ਦਾ ਲੱਗਦਾ ਹੈ ਨਾ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਕਿਸੇ ਨੂੰ ਕਿਉਂ ਪਿੰਕ ਸਕੂਟੀਆਂ ਦੇਣੀਆਂ, ਆਪਣੇ ਘਰ ਲੈ ਕੇ ਜਾਣੇ। ਹੁਣ ਇਹ ਚਲਾਉਣ ਜਾਂ ਨਾ ਚਲਾਉਣ, ਜਾਂ ਤਾਂ ਵੇਚ ਦੇਣਗੇ ਅਤੇ ਜਾਂ ਮੇਰਾ ਮਤਲਬ ਖੜੀਆਂ ਰੱਖਣਗੇ। ਮਾੜੇ ਬੰਦੇ ਨੂੰ ਨਹੀਂ ਦੇਣੀਆਂ। ਉਹ ਵੀਗੋ ਡਾਲੇ ਦੇ ਉੱਤੇ ਲੱਦ ਕੇ ਆਪ ਲੈ ਗਏ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਨੰਦੀਪੁਰ ਪਾਵਰ ਪ੍ਰੋਜੈਕਟ 57 ਅਰਬ ਦਾ ਬਣਿਆ ਸੀ। ਕਿੰਨੇ ਦਾ? 57 ਅਰਬ ਦਾ। ਔਰ ਉੱਥੋਂ ਬਿਜਲੀ ਹੁਣ ਤੱਕ ਕਿੰਨੀ ਪੈਦਾ ਹੋਈ ਹੈ? 95 ਮੈਗਾਵਾਟ। ਕਿੰਨੀ? 95 ਮੈਗਾਵਾਟ ਸਿਰਫ। ਕਿਉਂਕਿ ਉਹ ਤੀਸਰੇ ਚੌਥੇ ਦਿਨ ਹੀ ਉਹਦੀ ਟਰਬਾਈਨ ਸੜ ਗਈ ਸੀ ਅਤੇ ਉਹ ਖ਼ਤਮ ਕਹਾਣੀ। ਉਸ ਤੋਂ ਬਾਅਦ ਉਹ ਨੰਦੀਪੁਰ ਪ੍ਰੋਜੈਕਟ ਜਿਹੜਾ ਖ਼ਤਮ, ਰਿਕਾਰਡ ਨੂੰ ਅੱਗ ਲੱਗ ਗਈ, ਔਨਲਾਈਨ ਜਿਹੜਾ ਡਾਟਾ ਸੀ ਉਹ ਵੀ ਜ਼ਾਇਆ ਹੋ ਗਿਆ, ਮਤਲਬ ਕਹਾਣੀ ਖ਼ਤਮ। ਇਹ ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਕਾਰਨਾਮਾ ਸੀ ਸਾਰਾ, ਜ਼ਾਹਿਰ ਹੈ। ਔਰ ਉਸ ਵੇਲੇ ਖਵਾਜਾ ਆਸਿਫ ਸਾਹਿਬ ਉਹਨਾਂ ਦੇ ਵਜ਼ੀਰ ਸਨ ਪਾਵਰ ਦੇ, ਔਰ ਹੁਣ ਖਵਾਜਾ ਆਸਿਫ ਸਾਹਿਬ ਦੱਸਦੇ ਨੇ ਵੀ ਫਲਾਣੇ ਨੇ ਕਰਪਸ਼ਨ ਕਰ ਲਈ, ਫਲਾਣੇ ਨੇ ਕਰ ਲਈ, ਫਲਾਣੇ ਨੇ ਕਰ ਲਈ। ਇਹ ਮੂੰਹ ਨੇ ਇਹ ਸ਼ਕਲਾਂ ਨੇ ਜੋ ਸਭ ਕੁਝ ਕਰਕੇ ਗਈਆਂ ਨੇ ਪਹਿਲੇ, ਅਤੇ ਅੱਜ ਉਹਦੀ ਕੀਮਤ ਤੁਸੀਂ ਜਿਹੜੀ ਹੈ ਉਹ ਅਦਾ ਕਰ ਰਹੇ ਹੋ, ਔਰ ਆਉਣ ਵਾਲੇ ਵਕਤ ਤੁਸੀਂ ਮਜ਼ੀਦ ਉਹਦੀ ਅਦਾ ਕਰੋਗੇ। 2 ਸਿਕਿਉਰਿਟੀ ਗਾਰਡਾਂ ਦੇ ਉੱਤੇ ਪਰਚਾ ਦਿੱਤਾ ਸੀ, ਉਹਨਾਂ ਨੂੰ ਫੜਿਆ ਸੀ ਅੱਗ ਲੱਗਣ, ਰਿਕਾਰਡ ਰੂਮ ਨੂੰ ਅੱਗ ਲੱਗਣ ਦੇ ਉੱਤੇ। ਸਿਕਿਉਰਿਟੀ ਗਾਰਡਾਂ ਨੇ ਕਿਹਾ ਕਿ ਜੀ ਅਸੀਂ ਨਹੀਂ, ਅਤੇ ਉਤਲਿਆਂ ਨੇ ਅੱਗ ਲਵਾਈ ਹੈ, ਸਾਡਾ ਇਹਦੇ 'ਚ ਕੀ ਲੈਣ ਦੇਣਾ। ਬਹਰਹਾਲ ਉਹਨਾਂ ਵਿਚਾਰਿਆਂ ਦੀਆਂ ਨੌਕਰੀਆਂ ਖਤਮ ਕੀਤੀਆਂ ਅਤੇ ਉਹਨਾਂ ਨੂੰ ਹਿਸਾਬ ਕਿਤਾਬ ਕੀਤਾ। ਅਗਲੀ ਖਬਰ ਹੈ, ਲੈ ਲਓ। ਇਹ ਤਾਂਦਲਿਆਂ ਵਾਲੇ ਦੇ ਕਿਸਾਨ ਦੀ ਤਸਵੀਰ ਹੈ। ਇਹਨੇ ਕੋਈ ਆਬਿਆਨਾ, ਪਾਣੀ ਦਾ ਛੋਟਾ ਮੋਟਾ ਆਬਿਆਨਾ ਹੁੰਦਾ, ਉਹ ਨਹੀਂ ਅਦਾ ਕੀਤਾ, ਅਤੇ ਉਹ ਇਹਨੂੰ ਫੜ ਕੇ ਜੇਲ੍ਹ 'ਚ ਪਾਇਆ। ਇਸੇ ਤਹਿਸੀਲ ਦੇ ਵਿੱਚ ਤਾਂਦਲਿਆਂ ਵਾਲਾ ਸ਼ੂਗਰ ਮਿਲ ਅਤੇ ਚਨਾਰ ਸ਼ੂਗਰ ਮਿਲ ਦੇ ਜਿਹੜੇ ਮਿਲ ਮਾਲਕਾਨ ਨੇ, ਉਹਨਾਂ ਨੇ ਅਰਬਾਂ ਰੁਪਈਆ ਹੋਏਗਾ ਉਹਨਾਂ ਦੇ ਜ਼ਿੰਮੇ, ਜਾਂ ਕਰੋੜਾਂ ਹੋਏਗਾ ਜਾਂ ਅਰਬਾਂ ਰੁਪਈਆ ਹੋਏਗਾ ਕਿਸਾਨਾਂ ਦਾ, ਜਿਹੜਾ ਉਹਨਾਂ ਨੇ ਨਹੀਂ ਅਦਾ ਕੀਤਾ, ਜਿਹੜਾ ਉਹਨਾਂ ਦੇ ਜ਼ਿੰਮੇ ਵਾਜਬੁਲ ਅਦਾ ਹੈ, ਉਹਨਾਂ ਨੂੰ ਕੋਈ ਨਹੀਂ ਫੜੇਗਾ। ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਵੀ ਨੇਫਿਆਂ 'ਚ ਪਿਸਤੌਲ ਜਿਹੜੇ ਨੇ ਉਹ ਗਰੀਬਾਂ ਦੇ ਨੇਫਿਆਂ 'ਚ ਚੱਲਦੇ ਨੇ, ਕਦੀ ਕਿਸੇ ਸਾਹੂਕਾਰ ਦੇ ਨਹੀਂ ਚੱਲਦੇ। ਇਹਨੇ ਛੋਟਾ ਮੋਟਾ ਬਿਆਨਾ ਨਹੀਂ ਪੇ ਕੀਤਾ ਅਤੇ ਇਹਨੂੰ ਫੜ ਕੇ ਅੰਦਰ ਦੇ ਛੱਡਿਆ। ਅਤੇ ਉਹ ਜਿਹੜੇ ਸਾਹੂਕਾਰ ਨੇ, ਉਹਨਾਂ ਨੇ ਲੋਕਾਂ ਦੇ ਭਾਵੇਂ ਅਰਬਾਂ ਰੁਪਈਆ ਨਾ ਦੇਣ, ਉਹਨਾਂ ਨੂੰ ਕੌਣ ਪੁੱਛਣ ਵਾਲਾ ਅਤੇ ਕੌਣ ਪੁੱਛ ਸਕਦਾ। ਅਤੇ ਮੇਰਾ ਮਤਲਬ ਹੈ ਕਿ ਅੱਗੋਂ ਮਤਲਬ ਨਾ ਉਹਨਾਂ ਨਾਲ ਕੋਈ ਇਨਸਾਫ ਕਰ ਸਕਦਾ ਹੈ, ਨਾ ਉਹਨਾਂ ਨੂੰ ਕੋਈ ਉਹ ਅਗਰ ਹੁਣ ਕੋਈ ਇਨਸਾਫ ਕਰਨ ਜਾਏਗਾ ਤਾਂ ਉਹਨੂੰ ਉਲਟੀ ਸਜ਼ਾ ਦੇਣਗੇ। ਇਸ ਮੁਲਕ ਦੇ ਵਿੱਚ ਜਿਹੜਾ ਕਾਨੂੰਨ ਹੈ ਉਹ ਜੰਗਲ ਦਾ ਹੈ, ਅਤੇ ਮਾੜਾ ਬੰਦਾ ਜਿਹੜਾ ਉਹਦੇ ਉੱਤੇ ਸਭ ਤੋਂ ਪਹਿਲਾਂ ਇਹ ਵਰਦੇ ਨੇ
ਜਿਹੜਾ ਤਗੜਾ ਹੈ ਉਹਨੂੰ ਨਾ ਕੋਈ ਪੁੱਛਣ ਵਾਲਾ ਹੈ, ਨਾ ਕੋਈ ਦੱਸਣ ਵਾਲਾ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।